ਜਿਹੜੀ ਬ੍ਰਿਕਸ ਆ ਇਹ ਜਿਹੜੇ ਮੁਲਕ ਸੀਗੇ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਤੇ ਸਾਊਥ ਅਫਰੀਕਾ। ਇਹਨਾਂ ਨੇ ਰਲ ਕੇ ਇਹਨਾਂ ਦਾ ਆਈਡੀਆ ਚੱਲ ਰਿਹਾ ਸੀ ਵੀ ਕਿਸ ਤਰ੍ਹਾਂ ਆਪਾਂ ਜਿਹੜੀ ਕਰੰਸੀ ਆ ਉਹ ਡਾਲਰ ਦੀ ਜਗ੍ਹਾ ਡਿਫਰੈਂਟ ਵਰਤ ਸਕਦੇ ਹੈਗੇ ਆ। ਹਾਲਾਂਕਿ ਸਭ ਤੋਂ ਪਹਿਲਾਂ ਜਿਹੜਾ ਬ੍ਰਿਕਸ ਦੇ ਵਿੱਚ ਮੇਨ ਪਾਰਟਨਰ ਜਿਹੜਾ ਸੀ ਉਹ ਇੰਡੀਆ ਸੀ। ਪਰ ਹੁਣ ਜਦੋਂ ਤੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਬਣੇ ਹੋਏ ਆ, ਕਰੰਸੀ ਦੇ ਬਾਰੇ ਜਿਹੜੀ ਗੱਲਬਾਤ ਆ ਉਹ ਘੱਟ ਕਰਦੇ ਹੈਗੇ ਆ। ਸੋ ਇਹਦੇ ਵਿੱਚ ਯੂਐਸ ਡਾਲਰ ਦਾ ਆਲਟਰਨੇਟਿਵ ਜੋ ਬ੍ਰਿਕਸ ਦੇ ਮੈਂਬਰ ਆ ਉਹਨਾਂ ਨੇ ਕਰਨਾ ਸੀ। ਹਾਲਾਂਕਿ 5 ਮੁਲਕਾਂ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਜਿਹੜੇ ਮੁਲਕ ਆ ਬ੍ਰਿਕਸ ਦੇ ਨਾਲ ਜੁੜ ਗਏ ਸੀ। ਕਹਿੰਦੇ ਪਈ 99% 89% ਜਿਹੜੀ ਕਰੰਸੀ ਦੀ ਟ੍ਰੇਡਿੰਗ ਹੁੰਦੀ ਆ ਉਹ ਯੂਐਸ ਡਾਲਰ ਦੇ ਵਿੱਚ ਹੁੰਦੀ ਹੈਗੀ ਆ। ਤੇ ਜਿਹੜੀ ਆਇਲ ਦੀ ਟ੍ਰੇਡਿੰਗ ਹੁੰਦੀ ਆ ਤੇਲ ਦੀ, ਉਹ 100% ਯੂਐਸ ਡਾਲਰ ਦੇ ਵਿੱਚ ਹੁੰਦੀ ਹੈਗੀ ਆ। ਸੋ ਸੈਂਟਰਲ ਜਿਹੜਾ ਸਿਚੁਏਸ਼ਨ ਖਾਸ ਕਰਕੇ ਯੂਐਸ ਟ੍ਰੇਡ ਵਾਰ ਨੂੰ ਲੈ ਕੇ ਜਿਹੜੀ ਚਾਈਨਾ ਨਾਲ ਹੋਈ ਸੀ, ਉਹ ਤੋਂ ਬਾਅਦ ਫਿਰ ਇੰਡੀਆ ਨਾਲ ਵੀ ਹੋਈ, ਫਿਰ ਰਸ਼ੀਆ ਨਾਲ ਵੀ ਹੋਈ। ਉਸ ਨੂੰ ਲੈ ਕੇ ਇਹ ਕਾਫੀ ਸਰਗਰਮੀ ਸੀ ਵੀ ਜਿਹੜੇ ਬ੍ਰਿਕਸ ਦੇ ਮੈਂਬਰ ਹੈਗੇ ਆ, ਇਹ ਹੁਣ ਜਿਹੜੀ ਯੂਐਸ ਡਾਲਰ ਦੀ ਜਗ੍ਹਾ ਆਪਣੀ ਜਾਂ ਤਾਂ ਕੋਈ ਕਰੰਸੀ ਬਣਾ ਲੂਗੇ ਜਾਂ ਕੋਈ ਹੋਰ ਆਲਟਰਨੇਟਿਵ ਜਿਹੜਾ ਆ ਉਹ ਲੱਭੂਗੇ। 2025 ਦੇ ਵਿੱਚ ਬ੍ਰਿਕਸ ਦੀ ਮੀਟਿੰਗ ਹੋਈ ਸੀ ਬ੍ਰਾਜ਼ੀਲ ਦੇ ਵਿੱਚ, ਤੇ ਉਹ ਬੜੇ ਫਾਇਰ ਵਰਕਸ ਪਟਾਕੇ ਪਟੂਕੇ ਬਹੁਤ ਚੱਲੇ ਕਿ ਦੇਖੋ ਜੀ ਅਸੀਂ ਅਮਰੀਕਾ ਨੂੰ ਟੱਕਰ ਦੇਵਾਂਗੇ। ਪਰ ਉੱਥੇ ਪੂਟਨ ਤੇ ਚਾਈਨੀਜ਼ ਪ੍ਰੈਜ਼ੀਡੈਂਟ ਜੀ ਜਿੰਗਪਿੰਗ ਤਾਂ ਆਏ ਨਹੀਂ ਉਹਦੇ ਵਿੱਚ। ਤੇ ਇੰਡੀਆ ਵਾਲੇ ਵੀ ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਆਇਆ ਤੇ ਹੁਣ ਥੋੜੇ ਜਿਹੇ ਦਬਵੀਂ ਆਵਾਜ਼ 'ਚ ਇਹ ਕਰਦੇ ਹੈਗੇ ਆ। ਕਹਿੰਦੇ ਵੀ ਅੱਜ ਦੀ ਡੇਟ 'ਚ ਬਹੁਤ ਹਾਰਡ ਆ ਪ੍ਰੈਡਿਕਟ ਕਰਨਾ ਵੀ ਕਦੋਂ ਜਿਹੜੀ ਬ੍ਰਿਕਸ ਵਾਲੇ ਆ, ਇਹ ਜਿਹੜੇ ਮੁਲਕ ਆ ਬ੍ਰਿਕਸ ਵਾਲੇ, ਇਹ ਆਪਣੀ ਕਰੰਸੀ ਰਿਲੀਜ਼ ਕਰੂਗੇ। ਪਰ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਜਿਹੜੇ ਇਨਵੈਸਟਰਸ ਆ ਉਹਨਾਂ ਦੇ ਲਈ ਕੀ ਇੰਪਲੀਕੇਸ਼ਨਸ ਹੋਣਗੀਆਂ ਜੇ ਇਹ ਡਿਫਰੈਂਟ ਕਰੰਸੀ ਲੈ ਕੇ ਆਉਂਦੇ ਆ। ਪਰ ਅੱਜ ਦੀ ਡੇਟ 'ਚ ਇੰਡੀਆ ਵਾਲੇ ਪੈਰ ਪਿੱਛੇ ਨੂੰ ਖਿੱਚ ਰਹੇ ਆ ਤੇ ਇੱਕ ਟਾਈਮ ਦੇ ਉੱਤੇ ਇਰਾਨ ਦਾ, ਪਾਲਸਤੀਨੀਅਨ ਦਾ ਦੋਸਤ ਮੁਲਕ ਹੋਣ ਦਾ ਦਾਅਵਾ ਕਰਨ ਵਾਲੇ ਇੰਡੀਆ ਵਾਲੇ ਅੱਜ ਕੱਲ ਇਜ਼ਰਾਈਲ ਤੇ ਨਾਲ ਬਿਲਕੁਲ ਰਲੇ ਮਿਲੇ ਹੋਏ। ਜੀ ਬਿਲਕੁਲ। ਜਿਹੜੀ ਬ੍ਰਿਕਸ ਆ ਇਹ ਜਿਹੜੇ ਮੁਲਕ ਸੀਗੇ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਤੇ ਸਾਊਥ ਅਫਰੀਕਾ। ਇਹਨਾਂ ਨੇ ਰਲ ਕੇ ਇਹਨਾਂ ਦਾ ਆਈਡੀਆ ਚੱਲ ਰਿਹਾ ਸੀ ਵੀ ਕਿਸ ਤਰ੍ਹਾਂ ਆਪਾਂ ਜਿਹੜੀ ਕਰੰਸੀ ਆ ਉਹ ਡਾਲਰ ਦੀ ਜਗ੍ਹਾ ਡਿਫਰੈਂਟ ਵਰਤ ਸਕਦੇ ਹੈਗੇ ਆ। ਹਾਲਾਂਕਿ ਸਭ ਤੋਂ ਪਹਿਲਾਂ ਜਿਹੜਾ ਬ੍ਰਿਕਸ ਦੇ ਵਿੱਚ ਮੇਨ ਪਾਰਟਨਰ ਜਿਹੜਾ ਸੀ ਉਹ ਇੰਡੀਆ ਸੀ। ਪਰ ਹੁਣ ਜਦੋਂ ਤੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਬਣੇ ਹੋਏ ਆ, ਕਰੰਸੀ ਦੇ ਬਾਰੇ ਜਿਹੜੀ ਗੱਲਬਾਤ ਆ ਉਹ ਘੱਟ ਕਰਦੇ ਹੈਗੇ ਆ। ਸੋ ਇਹਦੇ ਵਿੱਚ ਯੂਐਸ ਡਾਲਰ ਦਾ ਆਲਟਰਨੇਟਿਵ ਜੋ ਬ੍ਰਿਕਸ ਦੇ ਮੈਂਬਰ ਆ ਉਹਨਾਂ ਨੇ ਕਰਨਾ ਸੀ। ਹਾਲਾਂਕਿ 5 ਮੁਲਕਾਂ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਜਿਹੜੇ ਮੁਲਕ ਆ ਬ੍ਰਿਕਸ ਦੇ ਨਾਲ ਜੁੜ ਗਏ ਸੀ। ਕਹਿੰਦੇ ਪਈ 99% 89% ਜਿਹੜੀ ਕਰੰਸੀ ਦੀ ਟ੍ਰੇਡਿੰਗ ਹੁੰਦੀ ਆ ਉਹ ਯੂਐਸ ਡਾਲਰ ਦੇ ਵਿੱਚ ਹੁੰਦੀ ਹੈਗੀ ਆ। ਤੇ ਜਿਹੜੀ ਆਇਲ ਦੀ ਟ੍ਰੇਡਿੰਗ ਹੁੰਦੀ ਆ ਤੇਲ ਦੀ, ਉਹ 100% ਯੂਐਸ ਡਾਲਰ ਦੇ ਵਿੱਚ ਹੁੰਦੀ ਹੈਗੀ ਆ। ਸੋ ਸੈਂਟਰਲ ਜਿਹੜਾ ਸਿਚੁਏਸ਼ਨ ਖਾਸ ਕਰਕੇ ਯੂਐਸ ਟ੍ਰੇਡ ਵਾਰ ਨੂੰ ਲੈ ਕੇ ਜਿਹੜੀ ਚਾਈਨਾ ਨਾਲ ਹੋਈ ਸੀ, ਉਹ ਤੋਂ ਬਾਅਦ ਫਿਰ ਇੰਡੀਆ ਨਾਲ ਵੀ ਹੋਈ, ਫਿਰ ਰਸ਼ੀਆ ਨਾਲ ਵੀ ਹੋਈ। ਉਸ ਨੂੰ ਲੈ ਕੇ ਇਹ ਕਾਫੀ ਸਰਗਰਮੀ ਸੀ ਵੀ ਜਿਹੜੇ ਬ੍ਰਿਕਸ ਦੇ ਮੈਂਬਰ ਹੈਗੇ ਆ, ਇਹ ਹੁਣ ਜਿਹੜੀ ਯੂਐਸ ਡਾਲਰ ਦੀ ਜਗ੍ਹਾ ਆਪਣੀ ਜਾਂ ਤਾਂ ਕੋਈ ਕਰੰਸੀ ਬਣਾ ਲੂਗੇ ਜਾਂ ਕੋਈ ਹੋਰ ਆਲਟਰਨੇਟਿਵ ਜਿਹੜਾ ਆ ਉਹ ਲੱਭੂਗੇ। 2025 ਦੇ ਵਿੱਚ ਬ੍ਰਿਕਸ ਦੀ ਮੀਟਿੰਗ ਹੋਈ ਸੀ ਬ੍ਰਾਜ਼ੀਲ ਦੇ ਵਿੱਚ, ਤੇ ਉਹ ਬੜੇ ਫਾਇਰ ਵਰਕਸ ਪਟਾਕੇ ਪਟੂਕੇ ਬਹੁਤ ਚੱਲੇ ਕਿ ਦੇਖੋ ਜੀ ਅਸੀਂ ਅਮਰੀਕਾ ਨੂੰ ਟੱਕਰ ਦੇਵਾਂਗੇ। ਪਰ ਉੱਥੇ ਪੂਟਨ ਤੇ ਚਾਈਨੀਜ਼ ਪ੍ਰੈਜ਼ੀਡੈਂਟ ਜੀ ਜਿੰਗਪਿੰਗ ਤਾਂ ਆਏ ਨਹੀਂ ਉਹਦੇ ਵਿੱਚ। ਤੇ ਇੰਡੀਆ ਵਾਲੇ ਵੀ ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਆਇਆ ਤੇ ਹੁਣ ਥੋੜੇ ਜਿਹੇ ਦਬਵੀਂ ਆਵਾਜ਼ 'ਚ ਇਹ ਕਰਦੇ ਹੈਗੇ ਆ। ਕਹਿੰਦੇ ਵੀ ਅੱਜ ਦੀ ਡੇਟ 'ਚ ਬਹੁਤ ਹਾਰਡ ਆ ਪ੍ਰੈਡਿਕਟ ਕਰਨਾ ਵੀ ਕਦੋਂ ਜਿਹੜੀ ਬ੍ਰਿਕਸ ਵਾਲੇ ਆ, ਇਹ ਜਿਹੜੇ ਮੁਲਕ ਆ ਬ੍ਰਿਕਸ ਵਾਲੇ, ਇਹ ਆਪਣੀ ਕਰੰਸੀ ਰਿਲੀਜ਼ ਕਰੂਗੇ। ਪਰ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਜਿਹੜੇ ਇਨਵੈਸਟਰਸ ਆ ਉਹਨਾਂ ਦੇ ਲਈ ਕੀ ਇੰਪਲੀਕੇਸ਼ਨਸ ਹੋਣਗੀਆਂ ਜੇ ਇਹ ਡਿਫਰੈਂਟ ਕਰੰਸੀ ਲੈ ਕੇ ਆਉਂਦੇ ਆ। ਪਰ ਅੱਜ ਦੀ ਡੇਟ 'ਚ ਇੰਡੀਆ ਵਾਲੇ ਪੈਰ ਪਿੱਛੇ ਨੂੰ ਖਿੱਚ ਰਹੇ ਆ ਤੇ ਇੱਕ ਟਾਈਮ ਦੇ ਉੱਤੇ ਇਰਾਨ ਦਾ, ਪਾਲਸਤੀਨੀਅਨ ਦਾ ਦੋਸਤ ਮੁਲਕ ਹੋਣ ਦਾ ਦਾਅਵਾ ਕਰਨ ਵਾਲੇ ਇੰਡੀਆ ਵਾਲੇ ਅੱਜ ਕੱਲ ਇਜ਼ਰਾਈਲ ਤੇ ਨਾਲ ਬਿਲਕੁਲ ਰਲੇ ਮਿਲੇ ਹੋਏ। ਜੀ ਬਿਲਕੁਲ।